ਉਹ ਬੰਦਾ ਆਪਣੇ ਘਰ ਬੈਠਾ ਜੀ, ਉੱਤੋਂ ਸ਼ੈਤਾਨ ਆਇਆ ਤੇ ਉਹਨੂੰ ਆਣ ਕੇ ਆਂਦਾ ਵੀ ਬਾਹਰ ਕੁੱਤਾ ਤੇਰਾ ਕੰਨ ਲਾ ਕੇ ਭੱਜਿਆ ਜਾਂਦਾ ਸੀ। ਉਹ ਬੰਦਾ ਵੀ ਪੈਰਾਂ ਦਾ ਕੱਚਾ ਸੀ, ਉਹਨੇ ਵੀ ਦੌੜ ਲਾਤੀ ਕੁੱਤੇ ਦੇ ਪਿੱਛੇ। ਜਦੋਂ ਕੋ ਵਾਵਾ ਨਸਿਆ ਭੱਜਿਆ, ਸਾਹ ਚੜ ਗਿਆ ਤੇ ਬਹਿ ਗਿਆ। ਉੱਥੇ ਉਹਨੂੰ ਇੱਕ ਸਿਆਣਾ ਬੰਦਾ ਟੱਕਰਿਆ, ਉਹਨੇ ਕਿਹਾ ਪੁੱਤਰਾ ਕਿੱਧਰ ਭੱਜਾ ਫਿਰਨਾ? ਆਂਦਾ ਜੀ ਕੁੱਤਾ ਮੇਰਾ ਕੰਨ ਲਾ ਕੇ ਲੈ ਗਿਆ। ਬਾਬਾ ਆਂਦਾ ਵੀ ਕੰਨ ਤੇ ਤੇਰੇ ਦੋਵੇਂ ਨਾਲ ਨੇ। ਉਹ ਆਂਦਾ ਬਾਬਾ ਜੀ ਮੈਨੂੰ ਫਲਾਣੇ ਬੰਦੇ ਨੇ ਆਖਿਆ ਕੁੱਤਾ ਤੇਰਾ ਕੰਨ ਲਾ ਕੇ ਭੱਜ ਗਿਆ। ਬਾਬਾ ਆਂਦਾ ਪੁੱਤਰਾ ਕੁੱਤੇ ਦੇ ਪਿੱਛੇ ਭੱਜਣ ਤੋਂ ਪਹਿਲਾਂ ਤੂੰ ਆਪਣੇ ਕੰਨ ਵੇਖਣੇ ਸਨ। ਬਾਕੀ ਰਹੀ ਉਸ ਬੰਦੇ ਦੀ ਗੱਲ ਜਿਹਨੇ ਤੈਨੂੰ ਆਣ ਕੇ ਗੱਲ ਸੁਣਾਈ, ਉਹ ਬੰਦਾ ਬੁੰਦਾ ਕੋਈ ਨਹੀਂ ਸੀ, ਉਹ ਸ਼ੈਤਾਨ ਸੀ। ਸ਼ੈਤਾਨ ਨੇ ਇਨਸਾਨਾਂ ਵਾਲਾ ਲਿਬਾਸ ਪਾਇਆ ਸੀ, ਇਨਸਾਨਾਂ ਵਾਲਾ ਰੂਪ ਸੀ, ਦਾੜੀ ਛਾੜੀ ਮਨਾ ਕੇ ਆਇਆ ਸੀ ਜ਼ਰਾ। ਹੁਣ ਇਸੇ ਤਰ੍ਹਾਂ ਘਰੋਂ ਘਰ ਪਿੰਡੋਂ ਪਿੰਡ ਬੰਦੇ ਟੁਰੇ ਫਿਰਦੇ ਨੇ, ਸਿਰਫ ਜਿਨ੍ਹਾਂ ਦਾ ਕੰਮ ਇਹਵੇ, ਜਿਨ੍ਹਾਂ ਕੋਲ ਸਿਰਫ ਉਂਗਲ ਏ। ਸ਼ੈਤਾਨ ਕੀ ਲਾਈ ਆਪ ਸਾਈਡ ਤੇ ਹੋ ਗਏ। ਘਰਾਂ ਦੇ ਘਰ ਜਿਹੜੇ ਲੜ ਕੇ ਬਰਬਾਦ ਹੋ ਗਏ ਨੇ, ਕੇਸੋ ਕੇਸੀ ਕਈ ਲੋਕ ਖਤਮ ਹੋ ਗਏ ਨੇ, ਪਰ ਸ਼ੈਤਾਨਾਂ ਦੇ ਪੱਲੇ ਕੱਖ ਨਹੀਂ ਪਿਆ। ਤੇ ਨਾ ਪੈਣਾ ਹੀ ਹੈ। ਤਰੀਕ ਫੋਲ ਕੇ ਵੇਖ ਲੋ, ਜਿਉਂ ਦੁਨੀਆ ਕੁੱਲ ਕਾਇਨਾਤ ਬਣੀ ਹੈ ਨਾ, ਸ਼ੈਤਾਨ ਹਰ ਦੌਰ 'ਚ ਬਿਜ਼ਤ ਹੋਇਆ, ਬਦਨਾਮ ਹੋਇਆ। ਵਕਤੀ ਤੌਰ ਤੇ ਉਹਨੂੰ ਜ਼ਰੂਰ ਖੁਸ਼ੀ ਮਹਿਸੂਸ ਹੋਈ ਏ, ਥੋੜੀ ਜਿਹੀ। ਉਹ ਵੀ ਥੋੜੀ ਦੇਰ ਵਾਸਤੇ ਵੀ ਉਂਗਲ ਲਾਈ ਤੇ ਬਹਿ ਕੇ ਤਮਾਸ਼ਾ ਵੇਖਣ ਡਿਆ। ਨਾ ਅੱਜ ਤੂੰ ਕਿਸੇ ਦਾ ਤਮਾਸ਼ਾ ਵੇਖ, ਕੱਲ ਨੂੰ ਤਿਆਰ ਹੋ ਜਾ ਆਪਣਾ ਤਮਾਸ਼ਾ ਵਿਖਾਉਣ ਵਾਸਤੇ, ਕਿਉਂਕਿ ਜੋ ਦੁਨੀਆ ਤੇ ਬੀਜਣਾ ਉਹ ਵੱਢ ਕੇ ਜਾਣਾ। ਅਗਰ ਕਿਸੇ ਨੇ ਚੰਗਾ ਕਰੇਗਾ, ਚੰਗਾ ਬੀਜੇਗਾ ਤੇ ਚੰਗਾ ਵੱਢੇਗਾ, ਚੰਗਾ ਤੇਰੇ ਨਾਲ ਹੋਏਗਾ। ਅਗਰ ਤੂੰ ਸ਼ੈਤਾਨੀਆਂ ਕਰੇਂਦਾ, ਅੱਜ ਲੋਕਾਂ ਦੇ ਤਮਾਸ਼ੇ ਵੇਖੇਗਾ, ਕੱਲ ਨੂੰ ਤੇਰੇ ਘਰ ਇਸ ਤਰ੍ਹਾਂ ਦੀ ਅੱਗ ਲੱਗਣੀ ਹੈ ਕਿ ਇਸ ਸ਼ੈਤਾਨ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ। ਕਿਉਂਕਿ ਇਸ ਤੋਂ ਕਰਕੇ ਅੱਜ ਤੇਰੇ ਕੋਲ ਵਕਤ ਹੈ। ਜੇ ਕੀਤੀਆਂ ਸ਼ੈਤਾਨੀਆਂ ਤੇ ਸਮਝ ਜਾ, ਜੇ ਕੀਤੇ ਨਹੀਂ ਚੰਗੇ ਅਮਲ ਤੇ ਕਰੀ ਜਾ, ਜੇ ਬੁਰੇ ਕੀਤੇ ਨਹੀਂ ਤੇ ਰੋਕ ਕੇ ਤੇ ਚੰਗਿਆਂ ਨਾਲ ਟੁਰ ਜਾ। ਮੇਰੀ ਬਾਕੀ ਦੁਆ ਹੈ ਕਿ ਅੱਲਾਹ ਪਾਕ ਐਵੇਂ ਦੇ ਸ਼ੈਤਾਨਾਂ ਕੋਲੋਂ ਹਰ ਕਿਸੇ ਨੂੰ ਮਹਿਫੂਜ਼ ਰੱਖੇ, ਸਮੇਤ ਮੇਰੇ, ਕਿਉਂਕਿ ਸ਼ੈਤਾਨ ਅੱਜ ਕੱਲ ਵਾਰ ਕਰਨੋਂ ਨਹੀਂ